ਭਾਰਤ ਦੀ ਜਿਹੜੀ ਮੋਦੀ ਹਕੂਮਤ ਹੈਗੀ ਆ, ਉਹਨਾਂ ਦਾ ਪਿਛਲੇ ਸਾਰੇ ਸਾਲਾਂ ਦੇ ਵਿੱਚ ਸਿੱਖ ਸਟਰਗਲ ਦੇ ਪ੍ਰਤੀ ਇੱਕ ਕਿਸਮ ਦਾ ਉਹ ਰਿਹਾ, ਜਿਵੇਂ ਉਹਨਾਂ ਨੇ ਡੀਲ ਕੀਤਾ ਆ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਹੋਵੇ ਜਾਂ ਜਿਹੜਾ ਇੱਕ ਨੈਰੇਟਿਵ ਬਿਲਡ ਕੀਤਾ ਜਾਂਦਾ, ਉਹਦੇ 'ਚ ਬਾਹਰਲੇ ਮੁਲਕਾਂ ਦੇ ਵਿੱਚ ਖਾਸ ਤੌਰ 'ਤੇ ਉਹ ਨਾਰਥ ਅਮਰੀਕਾ ਹੋਵੇ, ਯੂਰਪ ਹੋਵੇ ਜਾਂ ਆਸਟ੍ਰੇਲੀਆ, ਨਿਊਜ਼ੀਲੈਂਡ ਹੋਵੇ, ਉੱਥੇ ਇਸ ਹਿਸਾਬ ਨਾਲ ਇੱਕ ਕਮਿਊਨਿਟੀਜ਼ ਦੀ ਆਪਸ ਦੇ ਵਿੱਚ ਲੜਾਈ ਦੇ ਤੌਰ 'ਤੇ ਇਹਨੂੰ ਪੇਸ਼ ਕੀਤਾ ਜਾਂਦਾ ਅਤੇ ਇਹ ਦਿਖਾਇਆ ਜਾਂਦਾ ਵੀ ਜਿਵੇਂ ਇੱਕ ਹਿੰਦੂ ਫੋਬੀਆ ਟਰਮ ਵੀ ਇਹਦੇ ਥੱਲੋਂ ਕੋਇਨ ਕੀਤੀ ਗਈ ਕਿ ਭਾਈ ਜਿਹੜਾ ਹਿੰਦੂ ਭਾਈਚਾਰਾ ਆ ਉਹਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਬਾਹਰਲੇ ਮੁਲਕਾਂ ਦੇ ਵਿੱਚ। ਉਹਦੇ ਥੱਲੇ ਇੱਕ ਵੱਡੀ ਚੀਜ਼ ਜਾਂ ਵੱਡੀ ਐਗਜ਼ਾਮਪਲ ਦੇ ਤੌਰ 'ਤੇ ਅਸੀਂ ਕਹਿ ਸਕਦੇ ਹਾਂ ਵੀ ਜਿਹੜੇ ਮੰਦਿਰ ਹੈਗੇ ਆ ਥਾਂ ਥਾਈਂ, ਖਾਸ ਤੌਰ 'ਤੇ ਜਦੋਂ ਰੈਫਰੈਂਡਮ ਹੋ ਰਿਹਾ ਹੁੰਦਾ ਉਹਦੇ ਆਲੇ ਦੁਆਲੇ ਦੇਖਣ ਨੂੰ ਮਿਲਦਾ ਕਿ ਜਿਹੜੇ ਮੰਦਿਰ ਨੇ ਉਹਨਾਂ ਨੂੰ ਡੀਫੇਸ ਕੀਤਾ ਗਿਆ, ਉੱਥੇ ਜਾ ਕੇ ਕਿਤੇ ਨਾਅਰੇ ਲਿਖ ਦਿੱਤੇ ਗਏ। ਅੱਜ ਵੀ ਅਜਿਹੀ ਹੀ ਇੱਕ ਖਬਰ ਆਸਟ੍ਰੇਲੀਆ ਦੇ ਮੈਲਬਰਨ ਸ਼ਹਿਰ ਦੇ ਵਿੱਚੋਂ ਸਾਡੇ ਸਾਹਮਣੇ ਆਈ ਹੈ, ਜਿੱਥੇ ਜਿਹੜਾ ਮੰਦਿਰ ਹੈਗਾ ਜਾਂ ਇੰਡੀਅਨ ਕੌਂਸੂਲੇਟ ਹੁੰਦਾ, ਉੱਥੇ ਦਾ ਜਿਹੜਾ ਸਫੀਰਖਾਨਾ ਹੈਗਾ ਉਹਨੂੰ ਡੀਫੇਸ ਕੀਤਾ ਗਿਆ ਆ, ਉਹਦੇ ਤੇ ਕੁਛ ਗਲਤ ਨਾਅਰੇ ਜਿਹੜੇ ਹੈਗੇ ਆ ਉਹ ਲਿਖ ਦਿੱਤੇ ਗਏ ਆ। ਸੋ ਹੁਣ ਉਹਦੇ ਲਈ ਇੰਡੀਆ ਵੱਲੋਂ ਪ੍ਰੋਟੈਸਟ ਕੀਤਾ ਗਿਆ ਆ ਆਸਟ੍ਰੇਲੀਆ ਨੂੰ। ਹੁਣ ਇਹ ਖਬਰ ਥੋੜ੍ਹੀ ਜਿਹੀ ਜਿੱਥੇ ਮੈਂ ਡੀਟੇਲ ਵੀ ਚਾਹੂੰਗਾ ਤੁਹਾਡੇ ਕੋਲੋਂ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰ ਸਕੋ, ਨਾਲ ਹੀ ਨਾਲ ਇਹਦੇ ਬਿਹਾਈਂਡ ਕੀ ਨਜ਼ਰ ਆ ਰਿਹਾ, ਜਿੱਥੇ ਪਹਿਲਾਂ ਸਾਡੇ ਕੋਲ ਕੁਝ ਹੋਰ ਇਨਵੈਸਟੀਗੇਸ਼ਨਸ ਦੇ ਵਿੱਚ ਜਿਹੜੀਆਂ ਲੋਕਲ ਅਥਾਰਟੀਜ਼ ਵੱਲੋਂ ਕੀਤੀਆਂ ਗਈਆਂ ਕੋਈ ਹੋਰ ਗੱਲਾਂ ਸਾਹਮਣੇ ਆਈਆਂ, ਇਹ ਕੀ ਮਸਲਾ ਹੈਗਾ ਪੂਰਾ? ਬਿਲਕੁਲ ਅਮਰ ਸਿੰਘ ਜੀ, ਜਿਵੇਂ ਕਿ ਤੁਸੀਂ ਖਬਰ ਸਾਂਝੀ ਕੀਤੀ ਆ, ਕਿਹਾ ਜਾ ਰਿਹਾ ਕਿ ਜਿਹੜਾ ਇੰਡੀਆ ਦਾ ਸਫੀਰਖਾਨਾ ਆ ਮੈਲਬਰਨ ਦੇ ਵਿੱਚ, ਉੱਥੇ ਕੋਈ ਗ੍ਰਾਫਿਟੀ ਜਿਵੇਂ ਕੁਛ ਸਿੰਬਲ ਜਿਹੜੇ ਹੁੰਦੇ ਆ ਜਾਂ ਕੁਛ ਲਿਖਿਆ ਗਿਆ ਉਹ ਹਾਲੇ ਤੱਕ ਸਾਹਮਣੇ ਨਹੀਂ ਆਇਆ। ਮੈਂ ਕੋਸ਼ਿਸ਼ ਵੀ ਕਰ ਰਿਹਾ ਸੀ ਉਸ ਚੀਜ਼ ਨੂੰ ਲੱਭਣ ਦੀ, ਪਰ ਉਹ ਜਾਣਕਾਰੀ ਨਹੀਂ ਮਿਲੀ ਆ। ਤੇ ਵੀ ਕੁਛ ਜਿਹੜਾ ਇਸ ਤਰੀਕੇ ਦਾ ਜਿਹੜਾ ਆ ਉਹਨਾਂ ਦੀਆਂ ਕੰਧਾਂ ਦੇ ਉੱਤੇ ਜਿਹੜਾ ਆ ਲਿਖਿਆ ਗਿਆ, ਤੇ ਜਿਹਨੂੰ ਐਕਟ ਆਫ ਵੈਂਡਲਿਜ਼ਮ ਕਿਹਾ ਜਾ ਰਿਹਾ ਭਾਰਤੀ ਮੀਡੀਆ ਦੇ ਵੱਲੋਂ। ਤੇ ਮਤਲਬ ਅਸੀਂ ਦੇਖ ਰਹੇ ਹਾਂ ਕਿ ਲਗਾਤਾਰ ਮਤਲਬ ਇਸ ਤਰੀਕੇ ਦੀਆਂ ਘਟਨਾਵਾਂ ਜਿਹੜੀਆਂ ਆ ਉਹ ਵਿਦੇਸ਼ਾਂ ਦੇ ਵਿੱਚ ਭਾਰਤੀ ਭਾਵੇਂ ਜਿਹੜੇ ਗਵਰਨਮੈਂਟ ਬਿਲਡਿੰਗਸ ਹੋਣ, ਜਿਵੇਂ ਕੌਂਸੂਲੇਟ ਦੀਆਂ ਬਿਲਡਿੰਗਸ ਹੋਣ, ਚਾਹੇ ਉਹ ਖਾਸ ਤੌਰ ਤੇ ਹਿੰਦੂ ਮੰਦਿਰ ਜਿਹੜੇ ਆ ਉਹਨਾਂ ਦੇ ਉੱਤੇ ਇਸ ਤਰੀਕੇ ਦੇ ਜਿਹੜੀ ਗ੍ਰੈਫਿਟੀ ਆ ਉਹਦੀਆਂ ਘਟਨਾਵਾਂ ਹੋਣ, ਉਹ ਕਾਫੀ ਕੁਛ ਕੁ ਸਾਲਾਂ ਤੋਂ ਇਹ ਰੁਝਾਨ ਸ਼ੁਰੂ ਹੋਇਆ ਵੀ ਜਿਹਨੂੰ ਆਧਾਰ ਬਣਾ ਕੇ ਜਿਹੜਾ ਸਾਰਾ ਇੰਡੀਅਨ ਸਟੇਟ ਆ ਤੇ ਜਿਹੜਾ ਇੰਡੀਅਨ ਮੀਡੀਆ ਆ ਉਹ ਇੱਕ ਵਰਤਾਂਤ, ਇੱਕ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਵੈਸਟਰਨ ਵਰਲਡ ਦੇ ਵਿੱਚ, ਜਿਹਦੇ 'ਚ ਉਹ ਜਿਹੜੀ ਤੁਸੀਂ ਟਰਮ ਦੀ ਗੱਲ ਕੀਤੀ ਆ ਹਿੰਦੂ ਫੋਬੀਆ, ਉਹਨੂੰ ਪ੍ਰਵਾਨਗੀ ਦਿਵਾਉਣੀ ਚਾਹੁੰਦੇ ਆ। ਮਤਲਬ ਇਹ ਹੁਣ ਜਿਹੜੀ ਘਟਨਾ, ਇਹ ਖਬਰ ਆ ਵੀ ਰਾਤ ਨੂੰ 1 ਵਜੇ ਦੇ ਕਰੀਬ, ਮਤਲਬ ਅੱਧੀ ਰਾਤ ਨੂੰ ਕਿਸੇ ਨੇ ਜੀ ਉੱਥੇ ਗ੍ਰੈਫਿਟੀ ਜਿਹੜੀ ਆ ਉਹ ਬਣਾਤੀ ਆ। ਤੇ ਮਤਲਬ ਹੁਣ ਆਸਟ੍ਰੇਲੀਆ ਦੇ ਵਿੱਚ ਅਸੀਂ ਜਾਣਦੇ ਹਾਂ ਕਿ ਮੰਦਿਰ ਦੇ ਉੱਤੇ ਜਿਵੇਂ ਉਹ ਖਾਲਿਸਤਾਨ ਦੇ ਨਾਅਰੇ ਲਿਖੇ ਗਏ ਸੀ, ਜਿਹੜੇ ਉਸ ਮਾਮਲੇ ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਆ ਉਹਦੇ 'ਚ ਸਪਸ਼ਟ ਹੋਇਆ ਸੀ ਕਿ ਕੁਛ ਜਿਹੜੇ ਹਿੰਦੂ ਨੌਜਵਾਨ ਆ ਜਿਹੜੇ ਉਹੀ ਉਸ ਮਾਮਲੇ ਦੇ ਵਿੱਚ ਜਿਹੜੇ ਆ ਉਹਨਾਂ ਦੇ ਨਾਮ ਸਾਹਮਣੇ ਆਏ ਸੀ। ਤੇ ਕੈਨੇਡਾ ਦੇ ਵਿੱਚ ਵੀ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ ਨੇ ਉਹ ਲਗਾਤਾਰ ਇਹ ਗੱਲ ਕਹਿੰਦੀਆਂ ਆ ਕਿ ਇਹਦੀ ਥੋਰਲੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਜਾਂ ਅਮਰੀਕਾ ਦੇ ਵਿੱਚ ਜੋ ਹੋਇਆ ਕਿ ਜੇ ਤੁਸੀਂ ਇਹਦੀ ਜਾਂਚ ਕਰੋਗੇ ਡੀਪਲੀ ਜਾ ਕੇ ਤਾਂ ਤੁਹਾਨੂੰ ਪਤਾ ਲੱਗਣਾ ਕਿ ਇਹ ਮੰਦਿਰਾਂ ਵਾਲੇ ਆਪ ਹੀ ਕਰਵਾ ਰਹੇ ਆ। ਮਤਲਬ ਇਹ ਸੇਮ ਤੁਹਾਨੂੰ ਮਤਲਬ ਇੱਕ ਕਈ ਵਾਰ ਹੁੰਦਾ ਨਾ ਮੋਡਸ ਆਪਰੈਂਡੀ ਹੁੰਦਾ, ਹਰੇਕ ਸਟੇਟ ਦਾ ਕੰਮ ਕਰਦਾ, ਉਹਦੀਆਂ ਏਜੰਸੀਆਂ ਦਾ ਕੰਮ ਕਰਦਾ। ਤਾਂ ਤੁਸੀਂ ਇਸ ਚੀਜ਼ ਨੂੰ ਇੱਥੋਂ ਸਮਝ ਸਕਦੇ ਹੋ ਕਿ ਪੰਜਾਬ ਦੇ ਵਿੱਚ ਜਿਹੜੇ ਸ਼ਿਵ ਸੈਨਾ ਜਾਂ ਇਸ ਨਾਮ ਦੇ ਉੱਤੇ ਕਈ ਇਹੋ ਜਿਹੇ ਜਿਹੜੇ ਗਰੁੱਪ ਖੜੇ ਕੀਤੇ ਹੋਏ ਆ ਇੰਡੀਅਨ ਡੀਪ ਸਟੇਟ ਨੇ, ਏਜੰਸੀਜ਼ ਨੇ ਜੀ ਆਪਣੇ ਪੇਰੋਲ ਤੇ, ਤਾਂ ਜਿਹੜੇ ਉਹ ਬੰਦੇ ਆ ਉਹ ਹੁਣ ਉਹਨਾਂ ਦਾ ਕੰਮ ਕੀ ਆ ਅਮਰਵੀਰ ਸਿੰਘ ਜੀ? ਉਹਨਾਂ ਦਾ ਕੰਮ ਕੀ ਆ ਵੀ ਉਹ ਜਿਵੇਂ ਚਾਹੇ ਗਾਂ ਰੱਖਿਆ ਦੇ ਨਾਂ ਤੇ ਜਾਂ ਇਸ ਤਰੀਕੇ ਦੇ ਨਾਲ ਜੀ ਹਿੰਦੂਆਂ ਦੀ ਖਤਰੇ ਦੀ ਗੱਲ ਕਰਕੇ ਵੀ ਉਹਨਾਂ ਨੇ ਸਿਰਫ ਮਤਲਬ ਬਦਮਾਸ਼ੀ ਕਰਨੀ ਹੁੰਦੀ ਆ ਆਪਣੇ ਜਿਹੜੇ ਆਲਾ ਦੁਆਲਾ ਜਾਂ ਲੋਕਲ ਹੈ ਨਾ, ਵੀ ਜਿਹਦੇ ਚੋਂ ਉਹ ਪੈਸਾ ਕਿਵੇਂ ਕਮਾਉਂਦੇ ਆ, ਵੀ ਉਹਨਾਂ ਨੂੰ ਚਾਹੀਦੀ ਹੁੰਦੀ ਹੈ ਪੁਲਿਸ ਸਿਕਿਉਰਿਟੀ। ਕਿਉਂਕਿ ਇੰਡੀਆ ਦੇ ਵਿੱਚ ਸਿਸਟਮ ਇਹੋ ਜਿਹਾ ਵੀ ਜੇ ਤੁਹਾਡੇ ਨਾਲ 4 ਪੁਲਿਸ ਵਾਲੇ ਚੱਲ ਰਹੇ ਆ ਫਿਰ ਲੋਕ ਸਮਝਦੇ ਯਾਰ ਇਹ ਬੰਦੇ ਦੀ ਕਿਤੇ ਚੱਲਦੀ ਹੈ, ਇਹਦੀ ਗੱਲਬਾਤ ਹੈ ਕਿਤੇ, ਹੈ ਨਾ। ਤੇ ਉਹਨਾਂ ਦੀ ਗੱਲਬਾਤ ਕਿਉਂਕਿ ਉੱਪਰ ਏਜੰਸੀਆਂ 'ਚ ਹੁੰਦੀ ਵੀ ਆ। ਤੇ ਉਹ ਕੰਮ ਪਿਛਲੇ ਦਿਨੀ ਤੁਹਾਨੂੰ ਮਤਲਬ ਵੀ ਉਹ ਕੰਮ ਕਿਹੋ ਜਿਹੇ ਕਰਦੇ ਆ ਵੀ ਜਿਵੇਂ ਲੜਾਈ ਝਗੜਾ ਹੋ ਗਿਆ, ਮੁੰਡੇ ਸਮਝ ਲਓ ਵੀ ਲੜਦੇ ਆ, ਹਨਾ, ਗੈਂਗਸਟਰ ਬਣਦੇ ਆ ਜਾਂ ਕਿਸ ਤਰੀਕੇ ਨਾਲ ਵੀ ਉਹ ਜਦੋਂ ਮੁੰਡਿਆਂ ਤੋਂ ਪੁੱਠੇ ਸਿੱਧੇ ਕੰਮ ਕਰਾਉਣੇ, ਫਿਰ
ਉਹਨਾਂ ਬੰਦਿਆਂ ਦੇ ਫੈਸਲੇ ਥਾਣਿਆਂ ਦੇ ਵਿੱਚ ਕਰਾਉਣੇ, ਥਾਣੇਦਾਰਾਂ ਕੋਲ ਜਾ ਕੇ ਵਿੱਚ ਪੈ ਕੇ, ਹਨਾ ਵੀ ਅਸੀਂ ਕਰਾਤਾ ਜੀ, ਫਿਰ ਉਹਦੇ ਚੋਂ ਕੁਛ ਪੈਸੇ ਥਾਣੇਦਾਰ ਨੂੰ ਦੇ ਦੇਣੇ ਆ, ਪੁਲਿਸ ਵਾਲਿਆਂ ਨੂੰ ਦੇ ਦੇਣੇ ਆ, ਕੁਛ ਪੈਸੇ ਆਪ ਰੱਖ ਲੈਣੇ ਆ, ਵੀ ਇਹੋ ਜਿਹਾ ਵਪਾਰ ਉਹ ਲੋਕ ਕਰਦੇ ਆ। ਤੇ ਇਸੇ ਤਰ੍ਹਾਂ ਦੇ ਨਾਲ ਗਾਂ ਰੱਖਿਆ ਦੇ ਨਾਂ ਦੇ ਵੀ ਇਹੋ ਜਿਹੀ ਵਪਾਰ ਜਿਹੜਾ ਕੀਤਾ ਜਾਂਦਾ ਵੀ ਉੱਤੇ ਵੀ ਕੀ ਆ ਵੀ ਉਹ ਕੀ ਕਰਦੇ ਆ ਵੀ ਆਪਣੇ ਤੇ ਆਪ ਹੀ ਹਮਲਾ ਕਰਾਉਂਦੇ ਆ। ਹਮਲਾ ਕਰਾ ਕੇ ਮਤਲਬ ਹੁੰਦਾ ਵੀ ਖਬਰ ਲਵਾਤੀ, ਤੇ ਫਿਰ ਬਾਅਦ ਚ ਸਰਕਾਰ ਦੇ ਲਈ ਇੱਕ ਰੀਜ਼ਨੇਬਲ ਲੌਜਿਕ ਬਣ ਜਾਂਦਾ ਉਹਨਾਂ ਨੂੰ ਸਿਕਿਉਰਿਟੀ ਦੇਣ ਦਾ। ਫਿਰ ਜਿਹੜੇ ਪੰਜਾਬ ਦੇ ਲੋਕਾਂ ਦੇ ਟੈਕਸ ਦੇ ਪੈਸੇ ਦੇ ਉੱਤੇ ਮਤਲਬ ਮੁਲਾਜ਼ਮ ਪਲ ਰਹੇ ਆ, ਉਹ ਉਹਨਾਂ ਦੀ ਸਿਕਿਉਰਿਟੀ ਤੇ ਲਾਏ ਜਾਂਦੇ ਆ, ਤੇ ਮਤਲਬ ਉਹਨਾਂ ਨੂੰ ਇੱਕ ਲੀਡਰ ਵੀ ਬਣਾਇਆ ਜਾਂਦਾ, ਐਸੈਟ ਵੀ ਬਣਾਇਆ ਜਾਂਦਾ ਸਟੇਟ ਦੇ ਵਿੱਚ, ਵੀ ਇਸ ਤਰ੍ਹਾਂ ਦਾ ਇੱਕ ਨੈਰੇਟਿਵ, ਇੱਕ ਵਰਤਾਂਤ ਖੜਾ ਕੀਤਾ ਜਾਂਦਾ। ਨਾਲ ਦੀ ਨਾਲ ਇਹ ਦੁਨੀਆ ਤੇ ਪੇਸ਼ ਕੀਤਾ ਜਾਂਦਾ ਕਿ ਹਿੰਦੂ ਖਤਰੇ 'ਚ ਨੇ ਪੰਜਾਬ 'ਚ, ਕੋਈ ਹਿੰਦੂਆਂ ਦੇ ਉੱਤੇ ਹਮਲੇ ਹੋ ਰਹੇ ਆ, ਜਦ ਕਿ ਉਹ ਸਾਰਾ ਕੁਝ ਆਪੇ ਪਲਾਨ ਕੀਤਾ ਹੁੰਦਾ। ਉਹ ਇਸੇ ਤਰੀਕੇ ਦਾ ਹੁਣ ਉਹ ਮਤਲਬ ਡਾਇਸਪੋਰਾ ਦੇ ਵਿੱਚ ਉਹਦਾ ਤਰੀਕਾ ਬਦਲ ਗਿਆ ਵੀ ਇੱਥੇ ਉਹ ਸ਼ਿਵ ਸੈਨਾ ਵਾਲੇ ਉਹੋ ਜਿਹੇ ਬੰਦਿਆਂ ਦੇ ਜਾਂ ਉਹੋ ਜਿਹੇ ਜਿਹੜੇ ਕਾਰਕੁਨ ਆ ਉਹਨਾਂ ਦੀ ਬਜਾਏ ਉਹ ਇੱਥੇ ਮੰਦਿਰ ਉਹਨਾਂ ਨੇ ਰੱਖ ਲਿਆ, ਜਾਂ ਕੌਂਸਲੇਟ ਜਨਰਲ ਜਿਹੜੇ ਆਪਣੇ ਆਫਿਸ ਨੇ, ਕਿ ਦੇਖੋ ਜੀ ਉਹਨਾਂ ਦੇ ਉੱਤੇ ਅਟੈਕ ਕਰਾਓ, ਆਪਣੇ ਆਪ ਅਟੈਕ ਕਰਾਓ। ਤੇ ਫਿਰ ਇਹ ਮਾਹੌਲ ਸਿਰਜੋ ਕਿ ਦੇਖੋ ਜਿਹੜੇ ਖਾਲਿਸਤਾਨੀ ਨੇ, ਸਿੱਖ ਨੇ, ਉਹ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ, ਸਾਡੇ ਕੌਂਸਲਰ ਆਫਿਸ ਨੇ ਜਿਹੜੇ, ਉਹਨਾਂ ਦੇ ਉੱਤੇ ਅਟੈਕ ਕਰ ਰਹੇ ਆ ਜੀ। ਮਤਲਬ ਧਾਰਮਿਕ ਸਥਾਨਾਂ ਤੇ ਅਟੈਕ ਕਰਨ ਵਾਲਾ ਜਿਹੜਾ ਇੰਟਰਸਟ ਆ ਉਹਨਾਂ ਦਾ ਇਹ ਆ ਕਿ ਸਿੱਖਾਂ ਨੂੰ ਏਦਾਂ ਪੋਰਟਰੇ ਕਰਨਾ ਕਿ ਦੇਖੋ ਜੀ ਸਿੱਖ ਜਿਹੜੇ ਆ ਉਹ ਕਿਵੇਂ ਮਤਲਬ ਇੱਕ ਧਰਮ ਦੇ ਉੱਤੇ ਹਮਲਾ ਕਰਦੇ ਆ, ਜਿਹੜੀ ਮਤਲਬ ਰਿਲੀਜੀਅਸ ਫਰੀਡਮ ਆ, ਹਨਾ ਵੀ ਇਹ ਇਹੋ ਜਿਹੇ ਲੋਕ ਆ। ਤੇ ਦੂਜੇ ਪਾਸੇ ਜਿਹੜੇ ਕੌਂਸਲਰ ਆਫਿਸ ਆ ਉਹਨਾਂ ਦੇ ਉੱਤੇ ਅਟੈਕ ਕਰਾ ਕੇ ਤਾਂ ਉਹ ਸਿੱਖਾਂ ਦੇ ਜਿਹੜੇ ਪ੍ਰੋਟੈਸਟ ਹੁੰਦੇ ਆ ਕੌਂਸਲਰ ਆਫਿਸਿਸ ਦੇ ਬਾਹਰ, ਜਿਹੜੇ ਇਹਨਾਂ ਕੰਟਰੀਜ਼ ਦੇ ਵਿੱਚ ਬਾਏ ਮਤਲਬ ਅਕੋਰਡਿੰਗ ਟੂ ਲੋ ਪਰਮਿਟਡ ਆ, ਵੀ ਸਿੱਖ ਦੁਨੀਆ ਨੂੰ ਦੱਸਦੇ ਆ ਕਿ ਇੰਡੀਆ ਨੇ ਸਾਡਾ ਜੈਨੋਸਾਈਡ ਕੀਤਾ, ਇੰਡੀਆ ਸਾਡੇ ਬੰਦੇ ਮਾਰ ਰਿਹਾ ਆ, ਬਾਹਰ ਖੜ ਕੇ ਉਹਨਾਂ ਨੂੰ ਉੱਥੇ ਉਹਨਾਂ ਦੇ ਮੂੰਹ ਦੇ ਉੱਤੇ ਲਿਖਤਾਂ ਦੇ ਰਾਹੀਂ, ਪੋਸਟਰਸ ਦੇ ਰਾਹੀਂ ਮੈਸੇਜ ਕਨਵੇ ਕਰਦੇ ਆ। ਉਹਨੂੰ ਬੰਦ ਕਰਾਉਣ ਦੇ ਲਈ ਕਿ ਉਹਨਾਂ ਗਵਰਨਮੈਂਟਸ ਨੂੰ ਇਸ ਗੱਲ ਤੇ ਮਜਬੂਰ ਕੀਤਾ ਜਾਵੇ ਕਿ ਇਹ ਬਾਹਰ ਖੜ ਕੇ ਸਾਡੇ ਤੇ ਪ੍ਰੋਟੈਸਟ ਵੀ ਨਾ ਕਰ ਸਕਣ, ਵੀ ਇਹਨਾਂ ਨੂੰ ਕਿਹਾ ਜਾਵੇ ਇਹ ਤਾਂ ਵਾਇਲੈਂਟ ਹੁੰਦੇ ਆ, ਸਾਡੇ ਤੇ ਵਾਇਲੈਂਟ ਐਕਟ ਕਰਦੇ ਆ, ਜੇ ਸਾਡੀ ਬਿਲਡਿੰਗ ਦੇ ਨੇੜੇ ਆਉਣਗੇ ਸਾਡੇ ਤੇ ਐਕਟ ਕਰਨਗੇ, ਤਾਂ ਕਰਕੇ ਸਾਨੂੰ ਪ੍ਰੋਟੈਕਸ਼ਨ ਦੇਣ ਵਾਸਤੇ ਇਹਨਾਂ ਦੇ ਇਹ ਪ੍ਰੋਟੈਸਟ ਜਿਹੜੇ ਆ ਰੋਕੇ ਜਾਣ। ਮਤਲਬ ਇਹ ਜਿਹੜਾ ਹੈ ਇੰਡੀਆ ਇਹਨਾਂ ਸਾਰੇ ਐਕਟਸ ਦੇ ਵਿੱਚ ਉਹ ਅਚੀਵ ਕਰਨਾ ਚਾਹੁੰਦਾ ਹੈ, ਤੇ ਉਹਦੇ ਲਈ ਉਹ ਕਿਉਂਕਿ ਉਹ ਨੈਰੇਟਿਵ ਸਰਜਣ 'ਚ, ਵਰਤਾਂਤ ਸਰਜਣ 'ਚ ਤਾਂ ਬਹੁਤ ਮਾਹਰ ਆ, ਤੇ ਇਹਦੇ ਵਾਸਤੇ ਫਿਰ ਉਹ ਜਿਹੜੀ ਆ ਤੁਸੀਂ ਟ੍ਰਿਬਿਊਨ ਦੀ ਅੱਜ ਦੀ ਇਹ ਖਬਰ ਆ, ਇਹ ਪੂਰੀ ਇੱਕ ਪਲਾਂਟਡ ਖਬਰ ਆ ਜਿਹੜੀ PTI ਦੇ ਹਵਾਲੇ ਨਾਲ। ਵੈਸੇ ਤਾਂ PTI ਦੇ ਹਵਾਲੇ ਨਾਲ ਜਦੋਂ ਵੀ ਕੋਈ ਖਬਰ ਲੱਗਦੀ ਹੈ ਤਾਂ ਸਮਝ ਲਓ ਕਿ ਪਲਾਂਟਡ ਆ, ਵੀ ਜਿਹੜੀ PTI ਨਿਊਜ਼ ਏਜੰਸੀ ਆ ਉਹਦੇ ਹਵਾਲੇ ਨਾਲ ਇਹ ਖਬਰ ਲੱਗੀ ਆ। ਤੇ ਉਹਦੇ 'ਚ ਮੈਂ ਜਿਹੜੀ ਖਬਰ ਦੀਆਂ ਜੇ ਆਪਾਂ ਮਤਲਬ ਲਾਈਨਾਂ ਤੇ ਜਾਈਏ, ਕਿਉਂਕਿ ਕਿਸੇ ਪੱਤਰਕਾਰ ਦੇ ਨਾਂ ਨੇ ਨਹੀਂ ਇਹ ਖਬਰ ਲਿਖੀ ਆ, ਇਹ PTI ਏਜੰਸੀ ਨੇ, ਬੇਸਿਕਲੀ ਏਜੰਸੀ ਨੇ ਖਬਰ ਇਹਨੂੰ ਲਿਖਿਆ ਤੇ ਉਵੇਂ ਹੀ ਅਖਬਾਰ ਨੇ ਇਹਨੂੰ ਛਾਪਤਾ ਹੈ ਜੀ। ਉਹਦੇ 'ਚ ਉਹ ਕਹਿੰਦੇ ਆ ਕਿ ਪਹਿਲਾਂ ਇਹ ਸਾਰਾ ਕੁਝ ਦੱਸਤਾ, ਮੈਂ ਜ਼ਰੂਰ ਆਪਣੇ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੁੰਦਾ ਕਿ ਅਸੀਂ ਇਸ ਗੱਲ ਨੂੰ ਸਮਝੀਏ। ਉਹ ਕਹਿੰਦੇ the act has reignited concerns within the Indian Australian community, which has expressed frustration over a growing pattern of targeted incidents involving Hindu temples. ਜਿਵੇਂ ਮੈਂ ਤੁਹਾਨੂੰ ਪਹਿਲਾਂ ਗੱਲ ਦੱਸੀ ਵੀ ਉਹ ਕਰਨਾ ਕੀ ਚਾਹੁੰਦੇ ਆ ਵੀ ਟੈਂਪਲਸ ਤੇ ਇਸ ਦੋਨਾਂ ਦੇ ਰਾਹੀਂ ਵੀ attacks, incidents involving Hindu temples and Indian government establishments across Melbourne, the news portal said. It's not just graffiti, it's a message of intimidation aimed at our community, an Indian Australian said, adding that repeated attacks on places of religious and cultural significance were deeply distressing. Ji. Victoria Premier Jacinta Allen's government passed anti-vilification laws this year to strengthen penalties for acts motivated by hate or religious bias. However, members of the Indian Australian community continue to raise concerns over perceived slow responses and inconsistent enforcement, especially when compared to responses to similar incidents involving other communities. This is not about politics, it's about safety, respect and equal protection under the law. ਮਤਲਬ ਹੁਣ ਇਹ ਸਾਰੇ ਬਿਆਨ ਨੂੰ ਲਿਖਿਆ ਗਿਆ ਏਜੰਸੀਆਂ ਦੇ ਵੱਲੋਂ, ਇਹ ਜਿਹੜਾ ਆਖਰ 'ਚ ਮਤਲਬ ਉੱਪਰ ਘਟਨਾ ਦਾ ਜ਼ਿਕਰ ਕਰਕੇ ਆਖਰ 'ਚ ਸਾਰਾ ਇਹ ਨੈਰੇਟਿਵ ਹਿੰਦੂ ਟੈਂਪਲਾਂ ਦੇ ਨਾਲ ਜੋੜ ਕੇ ਤੇ ਸਾਰਾ ਉਹ ਵੀ ਜਿਹ 'ਚੋਂ ਕਹਿੰਦੇ ਆ ਕਿ ਮਤਲਬ ਕੋਈ ਨਾ ਕੋਈ ਐਕਟ ਜਿਹੜਾ ਕਾਨੂੰਨ ਆ ਉਹ ਇਸ ਤਰੀਕੇ ਦਾ ਬਣਾਇਆ ਜਾਵੇ, ਚਾਹੇ ਉਹ ਕੈਨੇਡਾ, ਆਸਟ੍ਰੇਲੀਆ, ਜਿਹਦੇ ਨੂੰ ਉਹ ਪੁਸ਼ ਵੀ ਕਰ ਰਹੇ ਆ, ਜਿਹਨੂੰ ਉਹ ਟਰਮ ਕੱਢ ਰਹੇ ਆ ਹਿੰਦੂਫੋਬੀਆ, ਜਿਵੇਂ ਕਿ ਇਹ ਹਿੰਦੂਫੋਬੀਆ ਟਰਮ ਨੂੰ ਉਹ ਆਪਣੇ ਡਿਪਲੋਮੈਟਿਕ ਰਿਲੇਸ਼ਨਸ ਦੇ ਰਾਹੀਂ ਜਾਂ ਇਸ ਤਰੀਕੇ ਦਾ ਇੱਕ ਨੈਰੇਟਿਵ ਸਿਰਜ ਕੇ ਘੜਨ ਦੇ ਵਿੱਚ ਕਾਮਯਾਬ ਹੋ ਗਏ।
ਤਾਂ ਤੁਸੀਂ ਇਹ ਸਮਝ ਸਕਦੇ ਹੋ ਵੀ ਫਿਰ ਜਿਹੜੇ ਸਿੱਖ ਪ੍ਰੋਟੈਸਟ ਆ ਮਤਲਬ ਉਹਨਾਂ ਨੂੰ ਵੱਡੇ ਪੱਧਰ ਤੇ ਵਿਲੀਫਾਈ ਕਰਨਗੇ। ਉਹ ਜਿਵੇਂ ਪੰਜਾਬ ਦੇ ਵਿੱਚ ਇਸ ਟਾਈਮ ਜਿਹੜਾ ਸਾਰਾ ਸਿੱਖ ਐਕਟਿਵਿਜ਼ਮ ਆ ਉਹ ਕੰਸਨਟ੍ਰੇਟਡ ਆ ਅਗੇਂਸਟ ਦਾ ਇੰਡੀਅਨ ਐਸਟੈਬਲਿਸ਼ਮੈਂਟ। ਮਤਲਬ ਉਹਨੂੰ ਜਿਹੜਾ ਵੈਸਟਰਨ ਵਰਲਡ ਆ ਉਹ ਇਹ ਗੱਲ ਸਮਝਦਾ ਹੈ ਕਿ ਸਿੱਖ ਜਿਹੜੇ ਆ ਉਹ ਕਿਹਦੇ ਖਿਲਾਫ ਪ੍ਰੋਟੈਸਟ ਕਰ ਰਹੇ ਆ, ਕਿਹਦੇ ਖਿਲਾਫ ਲੜ ਰਹੇ ਆ, ਇੰਡੀਆ ਦੇ ਖਿਲਾਫ। ਪਰ ਜੇ ਹਿੰਦੂ ਫੋਬੀਆ ਟਰਮ ਨੂੰ ਏਦਾਂ ਉਹ ਇੱਕ ਮਤਲਬ ਬਣਾਉਣ 'ਚ ਕਾਮਯਾਬ ਹੋ ਗਏ, ਘੜਨ 'ਚ ਕਾਮਯਾਬ ਹੋ ਗਏ, ਤਾਂ ਫਿਰ ਜਿੰਨਾ ਸਿੱਖਾਂ ਦਾ ਐਕਟਿਵਿਜ਼ਮ ਆ ਉਹਨੂੰ ਉਹ ਮਤਲਬ ਇੰਡੀਆ ਦੀ ਬਜਾਏ ਹਿੰਦੂ ਤੇ ਕੰਸਨਟਰੇਟਡ ਕਰ ਦੇਣਗੇ। ਜਿਵੇਂ ਪੰਜਾਬ ਦੇ ਵਿੱਚ ਉਹਨਾਂ ਨੇ ਪੰਜਾਬ ਦੇ ਹੱਕੀ ਸੰਘਰਸ਼ ਨੂੰ ਹਿੰਦੂਆਂ ਦੇ ਖਿਲਾਫ ਦੇ ਉੱਤੇ ਜ਼ਬਰ ਦੇ ਨੈਰੇਟਿਵ 'ਚ ਢਾਲਿਆ। ਉਹ ਇਸੇ ਤਰੀਕੇ ਦੇ ਨਾਲ ਵੈਸਟ ਦੇ ਵਿੱਚ ਹੋ ਰਿਹਾ ਸਿੱਖ ਐਕਟਿਵਿਜ਼ਮ ਆ ਉਹਨੂੰ ਵੀ ਇੰਡੀਆ ਤੋਂ ਡੀਰੇਲ ਕਰਕੇ ਉਹਨੂੰ ਹਿੰਦੂਆਂ ਦੇ ਉੱਤੇ ਕੰਸਨਟਰੇਟ ਕਰਨਾ ਚਾਹੁੰਦੇ ਆ। ਤੇ ਫਿਰ ਜਿਹੜੀ ਸਾਰੀ ਸਿੱਖ ਸਟਰਗਲ ਆ ਉਹਨੂੰ ਵਿਲੀਫਾਈ ਕਰਨਾ ਚਾਹੁੰਦੇ ਆ, ਮਤਲਬ ਉਹਨੂੰ ਇਹ ਪੋਰਟਰੇ ਕਰਕੇ ਕਿ ਸਿੱਖਾਂ ਦਾ ਸੰਘਰਸ਼ ਦੇਖੋ ਇੱਕ ਧਰਮ ਦੇ ਖਿਲਾਫ ਲੜਾਈ ਆ। ਮਤਲਬ ਸਿੱਖ ਜਿਹੜੀ ਸਟੇਟ ਬਣਾਉਣੀ ਚਾਹੁੰਦੇ ਆ ਉਹ ਸਿਰਫ ਇੱਕ ਧਰਮ ਦੇ ਖਿਲਾਫ ਬਣਾਉਣੀ ਚਾਹੁੰਦੇ ਆ ਤੇ ਪੰਜਾਬ ਦੇ ਵਿੱਚ ਉਸ ਧਰਮ ਦੇ ਵੀ ਵੱਡੀ ਗਿਣਤੀ 'ਚ ਵਸਿੰਦੇ ਰਹਿੰਦੇ ਆ। ਇਸ ਕਰਕੇ ਜਿਹੜਾ ਵੈਸਟਰਨ ਵਰਲਡ ਆ ਉਹਨੂੰ ਸਿੱਖਾਂ ਦੀ ਸਪੋਰਟ ਨਹੀਂ ਕਰਨੀ ਚਾਹੀਦੀ ਆ। ਜੇ ਸਿੱਖ ਉਹ ਮਤਲਬ ਬਣਾਉਣਗੇ ਤਾਂ ਅਲਟੀਮੇਟਲੀ ਜਿਹੜੀ ਉਹ ਕਮਿਊਨਿਟੀ ਆ, ਉਹ ਪਰਟੀਕੂਲਰ ਰਿਲੀਜਨ ਆ, ਉਹ ਫਿਰ ਉਹਦੇ ਉੱਤੇ ਉਸ ਖਿੱਤੇ ਦੇ ਵਿੱਚ ਜ਼ੁਲਮ ਕਰਨਗੇ। ਤਾਂ ਮਤਲਬ ਇਹ ਇੱਕ ਪੂਰਾ ਨੈਰੇਟਿਵ ਜਿਹੜਾ ਆ ਉਹ ਇੰਡੀਆ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਹਜੇ ਤੱਕ ਜਿਹੜਾ ਵੈਸਟਰਨ ਸਿੱਖ ਲੀਡਰਸ਼ਿਪ ਆ ਉਹਨੇ ਇਹਨੂੰ ਬੜੇ ਤਰੀਕੇ ਦੇ ਨਾਲ ਕਾਊਂਟਰ ਕੀਤਾ ਤੇ ਅਸੀਂ ਆਸ ਕਰਦੇ ਹਾਂ ਕਿ ਜਿਹੜਾ ਅੱਗੇ ਵੀ ਜਿਹੜੀਆਂ ਸਾਰੀਆਂ ਸਿੱਖ ਜਥੇਬੰਦੀਆਂ ਨੇ ਉਹ ਬੜੀ ਸੁਹਿਰਦਤਾ ਦੇ ਨਾਲ ਜਿਹੜੇ ਇਸ ਤਰੀਕੇ ਦੇ ਐਕਟ ਆ ਉਹਨਾਂ ਦਾ ਮਤਲਬ ਉਹਨਾਂ ਦਾ ਸੱਚ ਜਿਹੜੀਆਂ ਵੈਸਟਰਨ ਗਵਰਨਮੈਂਟਸ ਆ ਉਹਨਾਂ ਦੇ ਅੱਗੇ ਉਜਾਗਰ ਕਰਦੇ ਰਹਿਣਗੇ। ਤੇ ਜਿਹੜੇ ਐਫਰਟਸ ਨੇ ਇੰਡੀਅਨ ਏਜੰਸੀਜ਼ ਦੇ ਐਸਟੈਬਲਿਸ਼ਮੈਂਟ ਦੇ ਵੀ ਸਿੱਖਾਂ ਦੀ ਇੰਡੀਅਨ ਸਟੇਟ ਦੇ ਖਿਲਾਫ ਜਿਹੜੀ ਆਪਣਾ ਹੱਕੀ ਸੰਘਰਸ਼ ਆ ਉਹਨੂੰ ਹਿੰਦੂ ਧਰਮ ਦੇ ਖਿਲਾਫ ਲੜਾਈ ਬਣਾਉਣ ਦਾ ਵੀ ਉਹ ਮਤਲਬ ਇਸ ਤਰੀਕੇ ਦੀ ਜਿਹੜੀ ਕੋਈ ਵੀ ਘਟਨਾ ਆ ਉਹ ਮਤਲਬ ਉਹ ਨਹੀਂ ਵਾਪਰਨੀ ਚਾਹੀਦੀ ਹੈ। ਬੇਸਿਕਲੀ ਉਹ ਭਾਵੇਂ ਪਲਾਂਟਡ ਹੋਵੇ, ਪਲੈਨਡ ਹੋਵੇ ਕਿਸੇ ਵੱਲੋਂ, ਤਾਂ ਸਿੱਖ ਆਰਗੇਨਾਈਜੇਸ਼ਨਸ ਨੂੰ, ਸਿੱਖ ਐਕਟਿਵਿਸਟ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ। ਬਿਲਕੁਲ ਬਿਲਕੁਲ, ਇਹ ਗੱਲਾਂ ਕਿਉਂਕਿ ਬਹੁਤ ਇੰਪੋਰਟੈਂਟ ਹੈਗੀਆਂ ਨੇ। ਅਸੀਂ 84 ਤੋਂ ਲੈ ਕੇ ਇਸ ਕਿਸਮ ਦਾ ਪੈਟਰਨ ਦੇਖਦੇ ਹਾਂ ਜਿਹਦੇ ਵੱਖ-ਵੱਖ ਦੌਰ ਸਾਨੂੰ ਦੇਖਣ ਨੂੰ ਮਿਲਦੇ ਆ ਜਾਂ ਵੱਖ-ਵੱਖ ਰੂਪ ਦੇ ਵਿੱਚ ਜਿਹੜੀ ਇੱਕ ਇਨਫਿਲਟਰੇਸ਼ਨ ਤੇ ਅੱਜ ਟਰਾਂਸਨੈਸ਼ਨਲ ਰਿਪਰੈਸ਼ਨ ਤੱਕ ਜਿਹੜੀ ਗੱਲ ਹੈ ਉਹ ਪਹੁੰਚੀ ਹੋਈ ਹੈ। ਸੋ ਇਹਨੂੰ ਕਾਊਂਟਰ ਕਰਨ ਦਾ ਤਰੀਕਾ ਤੇ ਇਹੀ ਹੈ ਕਿ ਤੁਸੀਂ ਵਿਜੀਲੈਂਟ ਹੁੰਦੇ ਹੋ, ਤੁਸੀਂ ਦੇਖਦੇ ਹੋ, ਸਮਝਦੇ ਹੋ ਕਿ ਇਹ ਗੱਲ ਕਿੱਥੋਂ ਆ ਰਹੀ ਹੈ, ਕੀ ਕੀਤਾ ਜਾ ਰਿਹਾ, ਤੇ ਫਿਰ ਤੁਸੀਂ ਉਹਨੂੰ ਕਾਊਂਟਰ ਕਰਨ ਦੇ ਲਈ ਇੱਥੇ ਦੀਆਂ ਅਥਾਰਟੀਜ਼ ਦੇ ਨਾਲ ਜਾਂ ਇੱਥੇ ਦੇ ਲੋਕਾਂ ਦੇ ਨਾਲ ਉਸ ਦਾ ਜਿਹੜਾ ਕਾਊਂਟਰ ਹੈਗਾ ਉਹ ਤੁਸੀਂ ਦਿੰਦੇ ਹੋ ਤੇ ਉਸ ਨੂੰ ਤੁਸੀਂ ਠੱਲ ਪਾਉਂਦੇ ਹੋ।